ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਹਾਲ, ਭਾਰਤ ਦਾ ਹਾਲ, ਕੀ ਕੁਛ ਉੱਥੇ ਵਾਪਰਿਆ ਜੀ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਜੀ ਅਬੈਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਜੀ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਜੀ ਸ਼ੇਰ ਗਿੱਲ ਸਲਮਾ ਤੋਂ, ਬਹਾਦਰ ਸਿੰਘ ਗਿੱਲ ਫਾਵਲਰ ਤੋਂ, ਸੁੱਚਾ ਸਿੰਘ ਜੀ ਫਰਜ਼ਨਾ ਤੋਂ, ਸਰਬਜੀਤ ਸਿੰਘ ਚੋਕਰ ਟਰਲਿਕ, ਹਰਵਿੰਦਰ ਸਿੰਘ ਸਮਰਾ, ਸੁਰਿੰਦਰ ਸਿੰਘ ਯੂਨੀਵਰਸਿਟੀ, ਜੱਸੀ ਗਿੱਲ, ਤਰਵਿੰਦਰ ਸਿੰਘ ਤੇ ਪ੍ਰੀਤਮ ਸਿੰਘ ਗਿੱਲ ਬੇਕਰਸਵਿਲ ਤੋਂ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਸਭ ਦਾ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ, ਮਿਹਰਬਾਨੀ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਬਲਤੇਜ ਪੰਨੂ ਜੀ ਗੱਲ ਕਰਦੇ ਹਾਂ, ਜਿਸ ਤਰ੍ਹਾਂ ਨਗਰ ਨਿਗਮ ਦੀਆਂ ਚੋਣਾਂ ਸੀਗੀਆਂ ਅਤੇ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ, ਥਾਂ ਥਾਂ 'ਤੇ ਕੁੱਟ ਕਟਾਪਾ, ਪੱਗਾਂ ਲਾਈਆਂ ਗਈਆਂ, ਬੜਾ ਕੁਛ ਹੋਇਆ। ਬਿਲਕੁਲ ਜੀ, ਐਕਚੁਅਲੀ ਵੈਸੇ ਤਾਂ ਨਤੀਜੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਪਤਾ ਹੀ ਸੀਗੇ ਨਤੀਜੇ ਜਿਹੜੇ ਉਹ ਕਿਹੋ ਜਿਹੇ ਆਉਣੇ ਆ ਜਾਂ ਕੀ ਨਤੀਜੇ ਜਿਹੜੇ ਆ ਜੀ ਉਹ ਆਉਣੇ ਆ। ਉਹਦਾ ਕਾਰਨ ਜਿਹੜਾ ਜੀ ਉਹ ਇਹ ਆ ਕਿ ਪਿਛਲੇ ਕੁਛ ਸਮੇਂ ਤੋਂ ਜੋ ਕੁਛ ਜਿਹੜਾ ਨਾ ਜੀ ਇਹਨਾਂ ਲੋਕਲ ਚੋਣਾਂ ਦਾ ਬਣਾ ਦਿੱਤਾ ਗਿਆ, ਚਾਹੇ ਨਿਗਮ ਮਿਊਨਿਸਪੈਲਿਟੀ ਦੀਆਂ ਚੋਣਾਂ ਹੋਣ, ਪੰਚਾਇਤੀ ਚੋਣਾਂ ਹੋਣ ਜਾਂ ਇੱਦਾਂ ਦੀਆਂ ਜਿਹੜੀਆਂ ਹੋਰ ਚੋਣਾਂ ਹੋਣ, ਕਿ ਜਿਸ ਕੀ ਲਾਠੀ ਉਸਕੀ ਭੈਂਸ ਵਾਲੀ ਜਿਹੜੀ ਹੈ ਜੀ ਉਹ ਗੱਲ ਹੈ। ਐਕਚੁਅਲੀ ਇਹਦੀ ਸ਼ੁਰੂਆਤ ਵੀ 2002 ਦੇ ਵਿੱਚ ਇੱਕ ਕਿਸਮ ਦੇ ਨਾਲ ਜਿਹੜੀ ਉਹ ਹੋਈ ਸੀਗੀ। ਉਦੋਂ ਤੋਂ ਫਿਰ ਜਿਹੜਾ ਜੀ ਇਹ ਸੰਭਾਲ ਲਿਆ ਅੱਗੇ ਅਕਾਲੀ BJP ਵਾਲਿਆਂ ਨੇ, ਔਰ ਉਹ ਜਿਹੜੇ ਸੀਗੇ ਨਿਗਮਾਂ ਦੇ ਉੱਤੇ ਪੂਰੇ ਤਰੀਕੇ ਨਾਲ 10 ਵਰ੍ਹੇ ਕਾਬਜ਼ ਰਹੇ। ਤੇ ਹੁਣ ਜਿਹੜੀਆਂ ਚੋਣਾਂ ਹੋਈਆਂ ਜੀ ਉਹਦੇ ਉੱਤੇ ਉਸੇ ਤਰੀਕੇ ਦੇ ਨਾਲ ਜਿਹੜੇ ਜੀ ਉਹ ਕਾਂਗਰਸੀ ਕਾਬਜ਼ ਹੋ ਕੇ ਆ ਗਏ। ਥਾਂ ਥਾਂ ਦੇ ਉੱਤੇ ਜਿਹੜੀਆਂ ਦੀ ਡਾਂਗਾ, ਸੋਟੇ, ਇੱਟਾਂ ਵੱਟੇ, ਜਿਹੜਾ ਦੀ ਬਹੁਤ ਕੁਝ ਚੱਲਿਆ। ਬੂਥ ਜਿਹੜੇ ਸੀ ਉਹਨਾਂ ਨੂੰ ਕੈਪਚਰ ਕਰ ਲਿਆ ਗਿਆ। ਪੁਲਿਸ ਜਿਹੜੀ ਸੀ ਉਹ ਵੇਖਦੀ ਰਹੀ, ਮੂਕ ਜਿਹੜਾ ਸੀ ਉਹ ਤਮਾਸ਼ਾ। ਬਹੁਤੇ ਥਾਵਾਂ ਦੇ ਉੱਤੇ ਪੁਲਿਸ ਜਿਹੜੀ ਸੀ ਉਹ ਮਦਦ ਵੀ ਕਰਦੀ ਰਹੀ ਜਿਹੜੇ ਬੂਥ ਦੇ ਉੱਤੇ ਕਾਬਜ਼ ਹੋਣ ਵਾਲਿਆਂ ਦੇ ਵਾਸਤੇ। ਕੁਛ ਥਾਵਾਂ ਦੇ ਉੱਤੇ ਤਾਂ ਘੰਟਾ ਡੂਢ ਘੰਟਾ ਜਿਹੜੀਆਂ ਦੀ ਉਹ ਵੋਟਾਂ ਪਈਆਂ, ਪਰ ਉਦੋਂ ਬਾਅਦ ਫਾਰਗ ਕਰ ਦਿੱਤੇ ਗਏ ਵੋਟਰ ਕਿ ਲੋੜ ਨਹੀਂ ਤੁਹਾਡੀਆਂ ਵੋਟਾਂ ਦੀ, ਆਪੇ ਪਾ ਲੀਆਂ, ਆਪਣੇ ਘਰੋਂ ਘਰੀ ਜਿਹੜਾ ਉਹ ਟਿਕੋ। ਸੋ ਇੱਥੇ ਜਿਹੜੀਆਂ ਸੀਗੀਆਂ ਜੀ ਤਿੰਨੇ ਜਿਹੜੀਆਂ ਨਿਗਮ ਸੀਗੀਆਂ ਉਹਨਾਂ ਦੇ ਉੱਤੇ ਕਾਂਗਰਸ ਦੀ ਜਿਹੜੀ ਹੁੰਜਾ ਫੇਰ ਜਿੱਤ ਉਹ ਕਿਹਾ ਜਾ ਰਿਹਾ। ਔਰ 414 ਟੋਟਲ ਵਾਰਡਾਂ ਦੇ ਵਿੱਚੋਂ ਕਾਂਗਰਸ ਨੇ 276 ਦਿੱਤੇ ਆ, ਅਕਾਲੀ 37 ਵਾਰਡ ਜਿਹੜੇ ਆ ਜੀ ਉਹ ਮਿਲੇ ਆ। ਇੱਕੋ ਇੱਕ ਜਿਹੜੀ ਹੈ ਜੀ ਇਹ ਵਾਰਡ ਦੀ ਸੀਟ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਦੇ ਵਿੱਚ ਜਿਹੜੀ ਆਈ ਆ। ਭੁਲੱਥ ਦੇ ਇੱਕ ਵਾਰਡ ਦੇ ਵਿੱਚ ਉਹਨੇ ਜਿੱਤ ਪ੍ਰਾਪਤ ਕੀਤੀ ਹੈ। ਕਾਂਗਰਸ ਪਾਰਟੀ ਨੇ ਪਟਿਆਲੇ ਦੇ 60 ਵਾਰਡਾਂ ਦੇ ਵਿੱਚੋਂ 59 ਦੇ ਉੱਤੇ ਜਿੱਤ ਹਾਸਲ ਕੀਤੀ ਹੈ। ਉਹ ਵੀ ਇੱਕ ਵਾਰਡ ਦਾ ਨਤੀਜਾ ਜਿਹੜਾ ਜੀ ਉਹ ਰੋਕ ਲਿਆ ਗਿਆ, ਇੱਕ ਮਸ਼ੀਨ ਜਿਹੜੀ ਉਹ ਖਰਾਬ ਸੀਗੀ। ਇੱਥੇ ਬਿਲਕੁਲ ਜਿਹੜਾ ਜੀ ਉਹ ਸਫਾਇਆ ਅਕਾਲੀ BJP ਦਾ ਕਹਿੰਦਾ, ਜਿਹੜਾ ਕਿ 10 ਸਾਲ ਕਾਬਜ਼ ਇੱਥੇ ਨਿਗਮ ਦੇ ਉੱਤੇ ਰਹੇ। ਸਾਬਕਾ ਮੇਅਰ ਜਿਹੜੇ ਸੀਗੇ ਜੀ ਮਿਸਟਰ ਬਜਾਜ, ਉਹਨਾਂ ਨੂੰ ਵੀ ਜਿਹੜਾ ਜੀ ਇਸ ਹਿੰਸਾ ਦਾ ਸ਼ਿਕਾਰ ਹੋਣਾ ਪਿਆ। ਔਰ ਉਹ ਉਹਨਾਂ ਦੀ ਪੱਗ ਤੱਕ ਜਿਹੜੀ ਸੀਗੀ ਉਹ ਲੱਥ ਗਈ ਇੱਥੇ ਪਟਿਆਲੇ ਦੇ ਵਿੱਚ। ਜਿਹੜੇ ਪਹਿਲਾਂ ਬੂਥਾਂ ਤੇ 10 ਸਾਲ ਕਬਜ਼ਾ ਕਰਦੇ ਸੀਗੇ ਜੀ ਉਹ ਧਰਨੇ ਮਾਰ ਕੇ ਚੌਂਕ ਜਿਹੜਾ ਉਹ ਬੈਠੇ ਦਿਸੇ। ਜਲੰਧਰ ਦੇ 80 ਵਾਰਡਾਂ ਦੇ ਵਿੱਚੋਂ ਕਾਂਗਰਸ ਦੇ 66, ਭਾਜਪਾ ਦੇ 8, ਅਕਾਲੀ ਦਲ ਦੇ 4 ਤੇ 2 ਆਜ਼ਾਦ ਉਮੀਦਵਾਰ ਦਿੱਤੇ। ਅੰਮ੍ਰਿਤਸਰ ਦੇ 85 ਵਾਰਡਾਂ ਦੇ ਵਿੱਚੋਂ ਕਾਂਗਰਸ ਨੂੰ 64, ਅਕਾਲੀ BJP ਨੂੰ 13 ਤੇ 8 ਆਜ਼ਾਦ ਉਮੀਦਵਾਰ ਜਿਹੜੇ ਸੀਗੇ ਜੀ ਉਹਨਾਂ ਨੂੰ ਜਿੱਤ ਹਾਸਲ ਹੋਈ। ਬੇਗੋਵਾਲ ਤੇ ਭੋਗਪੁਰ ਦੇ ਵਿੱਚ ਜਿਹੜਾ ਸੀਗਾ ਜੀ ਉਹਨੇ ਚੋਣ ਜਿੱਤੀ। ਸੋ ਲੈ ਦੇ ਕੇ ਜਿਹੜੀਆਂ ਸੀਗੀਆਂ ਜੀ ਇਹ ਵੋਟਾਂ ਖਤਮ ਹੋ ਗਈਆਂ। ਰੌਲਾ ਰੱਪਾ ਜੀ, ਵੈਸੇ ਹੈਰਾਨਗੀ ਵਾਲੀ ਗੱਲ ਇਹ ਆ ਕਿ ਖਬਰਾਂ ਦੇ ਰੂਪ ਦੇ ਵਿੱਚ ਜਿਹੜੀਆਂ ਦੀ ਉਹ ਅਖਬਾਰਾਂ ਦੇ ਵਿੱਚ ਇਹੀ ਲੱਗੀਆਂ ਹੋਈਆਂ ਕਿ ਸ਼ਾਂਤੀ ਨਾਲ ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਛੱਡ ਕੇ ਚੋਣ ਅਮਲ ਸ਼ਾਂਤੀਪੂਰਵਕ ਜਿਹੜਾ ਸੀਗਾ ਜੀ ਉਹ ਨੇਪੜੇ ਚੜਿਆ। ਇਹ ਕਿਹੋ ਜਿਹੀ ਸ਼ਾਂਤੀ, ਕਿਹੋ ਜਿਹੀਆਂ ਚੋਣਾਂ ਸੀ, ਇਹ ਸ਼ਾਇਦ ਇੰਨਾ ਜ਼ਰੂਰ ਹੈ ਕਿ ਸੰਵਿਧਾਨ ਬਣਾਉਣ ਵਾਲੇ ਜਾਂ ਇਹਨਾਂ ਚੋਣਾਂ ਨੂੰ ਜਿਹੜੇ ਜੀ ਉਹ ਕਰਾਉਣ ਵਾਲੇ ਉਹ ਕਿਤੇ ਬੈਠੇ ਹੋਣ ਤੇ ਸੋਚਦੇ ਜ਼ਰੂਰ ਹੋਣਗੇ ਕਿ ਉਹਨਾਂ ਨੇ ਕੀ ਸੋਚਿਆ ਸੀ ਕਿ ਬਣ ਕੀ। ਬਿਲਕੁਲ ਜੀ, ਕੋਈ ਵੀ ਇਲੈਕਸ਼ਨ ਹੋਵੇ ਉਸ ਤੋਂ ਬਾਅਦ ਇੱਕਾ ਦੁੱਕਾ ਘਟਨਾਵਾਂ ਹੀ ਕਿਹਾ ਜਾਂਦਾ ਹੈ, ਬੇਸ਼ੱਕ ਸਿਰ ਪੱਟੇ ਹੋਣ ਲੋਕਾਂ ਦੇ। ਅਤੇ ਅੱਗੇ ਆਪਾਂ ਰਾਜਪੁਰਾ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਧਮਾਕਾ ਹੋਇਆ, ਉਸ ਦੀ ਗੱਲ ਕਰਦੇ ਹਾਂ, 2 ਮੌਤਾਂ। ਬਿਲਕੁਲ ਜੀ, ਇਹ ਐਕਚੁਅਲੀ ਜਿਹੜੀ ਮਿਰਚ ਮੰਡੀ ਪੈਂਦੀ ਹੈ ਜੀ ਇੱਥੇ, ਇੱਕ ਗੱਡੀ ਸੀਗੀ ਬਲੈਰੋ, ਉਹਦੇ ਵਿੱਚ ਬਹੁਤ ਜ਼ੋਰਦਾਰ ਧਮਾਕਾ ਜਿਹੜੇ ਹੋਣ ਦੀ ਖਬਰ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਗਿਣਤੀ ਵੱਧ ਵੀ ਸਕਦੀ ਆ। 2 ਵਿਅਕਤੀ ਇਹਦੇ ਵਿੱਚ ਜਿਹੜਾ ਜੀ ਉਹ ਮਾਰੇ ਗਏ, 6 ਜਿਹੜੇ ਆ ਉਹ ਫੱਟੜ ਹੋਏ ਆ। ਕੁਛ ਵਿਅਕਤੀ ਜਿਹੜੇ ਉਹ ਲਾਪਤਾ ਦੱਸੇ ਜਾ ਰਹੇ ਆ।
ਧਮਾਕਾ ਐਡਾ ਜ਼ੋਰਦਾਰ ਸੀਗਾ ਕਿ ਨੇੜੇ ਦੇ ਮਕਾਨਾਂ ਦੇ ਵਿੱਚ ਤਰੇੜਾਂ ਆ ਗਈਆਂ, ਕਈ ਮਕਾਨਾਂ ਦੇ ਸ਼ੀਸ਼ੇ ਜਿਹੜੇ ਉਹ ਟੁੱਟ ਗਏ। ਲੋਕ ਵੱਡੀ ਗਿਣਤੀ ਦੇ ਵਿੱਚ ਜਦੋਂ ਧਮਾਕਾ ਸੁਣਿਆ ਤੇ ਇਸ ਜਗ੍ਹਾ ਦੇ ਉੱਤੇ ਇਕੱਠੇ ਹੋ ਗਏ ਜਿੱਥੇ ਚੀਖ ਝਾੜਾ ਜਿਹੜਾ ਜੀ ਉਹ ਪਿਆ ਹੋਇਆ ਸੀਗਾ। ਜਿਹੜੇ ਇਹਨਾਂ ਦੇ ਵਿੱਚੋਂ ਕੁਛ ਨੂੰ ਰਾਜਪੁਰੇ ਦਾਖਲ ਕਰਵਾਇਆ ਗਿਆ, ਕੁਛ ਨੂੰ ਜਿਹੜਾ ਸੀਗਾ ਜੀ ਫਿਰ ਪਟਿਆਲੇ ਇੱਥੇ ਰੈਫਰ ਕੀਤਾ ਗਿਆ ਜਿਹੜੇ ਜ਼ਖਮੀ ਹੋਏ ਵਿਅਕਤੀ ਨੇ ਜੀ। ਇਹ ਧਮਾਕਾ ਕੋਈ 10 ਵਜੇ ਦੇ ਕਰੀਬ ਹੋਇਆ ਦੱਸਿਆ ਜਾਂਦਾ। ਕਈ ਮਿੰਟ ਤੱਕ ਛੋਟੇ ਧਮਾਕਿਆਂ ਦੀ ਆਵਾਜ਼ ਵੀ ਜਿਹੜੀ ਆਉਂਦੀ ਰਹੀ। ਜਿਹੜੀ ਗੱਡੀ ਦੇ ਵਿੱਚ ਧਮਾਕਾ ਹੋਇਆ ਉਹਦੇ ਪਰਕੱਛੇ ਜਿਹੜੇ ਸੀਗੇ ਜੀ ਉਹ ਉੱਡ ਗਏ ਔਰ ਇਹਦੇ ਨਾਲ ਨੇੜੇ ਖੜੇ ਕੁਝ ਜਿਹੜੇ ਵਹੀਕਲ ਸੀਗੇ ਜਿਹਨਾਂ 'ਚ ਕੁਝ ਆਟੋ ਸੀਗੇ ਸ਼ਾਮਲ, ਉਹ ਵੀ ਜਿਹੜੇ ਜੀ ਉਹ ਵੀ ਬਹੁਤ ਬੁਰੀ ਤਰ੍ਹਾਂ ਨੁਕਸਾਨੇ ਗਏ। ਜਿਹੜੇ ਮਾਰੇ ਗਏ ਨੇ ਉਹਦੇ ਵਿੱਚ ਬਲੈਰੋ ਗੱਡੀ ਦਾ ਜਿਹੜਾ ਚਾਲਕ ਆ ਉਹ ਵੀ ਸ਼ਾਮਲ ਦੱਸਿਆ ਜਾ ਰਿਹਾ ਜੀ। ਇਹ ਵੀ ਕਿਹਾ ਜਾ ਰਿਹਾ, ਕੁਝ ਲੋਕ ਕਹਿੰਦੇ ਆ ਕਿ ਇਹ ਗੱਡੀ ਪਟਾਕਿਆਂ ਦੇ ਨਾਲ ਜਿਹੜੀ ਆ ਉਹ ਲੱਦੀ ਹੋਈ ਸੀ। ਇਹ ਪਟਾਕੇ ਕਿਉਂਕਿ ਆਫ ਸੀਜ਼ਨ ਆ ਜੀ, ਪਟਾਕੇ ਇਹਨਾਂ ਦਿਨਾਂ ਦੇ ਦੌਰਾਨ ਕਿੱਥੇ ਜਾਂ ਕਾਹਦੇ ਵਾਸਤੇ ਉਹ ਲਿਆਏ ਜਾਣੇ ਸੀ, ਕਿੱਥੋਂ ਲਿਆਂਦੇ ਗਏ, ਇਹ ਸਾਰਾ ਕੁਝ ਅਜੇ ਜਿਹੜਾ ਉਹ ਭੇਦ ਬਣਿਆ ਹੋਇਆ। ਨਵੇਂ ਤੋਂ ਨਵੇਂ ਕੰਮ ਹੁੰਦੇ ਆ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਇੱਕ ਔਰਤ ਦੀ ਬਾਲ ਕੱਟ ਦਿੱਤੇ ਗਏ ਸੀਗੇ ਤੇ ਉਹ ਔਰਤ ਨੂੰ ਕੁੱਟ ਦਿੱਤਾ ਗਿਆ ਸੀ ਜੋ ਅਕਾਲੀ ਦਲ ਨਾਲ ਸੰਬੰਧ ਰੱਖਦੀ ਸੀ। ਅਜੇ ਤੱਕ ਕੋਈ ਵੀ ਅਕਾਲੀ ਨਹੀਂ ਪਹੁੰਚਾ ਉਹਦੇ ਕੋਲ। ਜਿਹੜੇ ਕੇਂਦਰੀ ਮੰਤਰੀ ਨੇ ਜੀ ਬੀਜੇਪੀ ਦੇ, ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਵਿਜੇ ਸੰਪਲਾ, ਉਹ ਜ਼ਰੂਰ ਉਹਨਾਂ ਕੋਲੇ ਕੱਲ ਜਿਹੜਾ ਜੀ ਉਹ ਪਹੁੰਚੇ ਔਰ ਉਹਨਾਂ ਨੇ ਜਿੱਥੇ ਇਹ ਗੱਲ ਕਹੀ ਜੀ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਇਹ ਪੰਜਾਬ ਦੇ ਵਿੱਚ ਵਾਪਰਨੀਆਂ ਮਾੜੀ ਗੱਲ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਔਰਤ ਨੂੰ ਜਿਹੜਾ ਜੀ ਉਹ ਨਿਰਵਸਤਰ ਜਿਹੜਾ ਉਹ ਕਰਨਾ ਇਹ ਬਹੁਤ ਮਾੜੀ ਘਟਨਾ ਪੰਜਾਬ 'ਚ ਵਾਪਰੀ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹ ਪ੍ਰਧਾਨ ਮੰਤਰੀ ਨੂੰ ਜਿਹੜਾ ਜੀ ਇਸ ਗੱਲ ਤੋਂ ਜਾਣੂ ਕਰਾਉਣਗੇ ਕਿ ਪੰਜਾਬ ਦੇ ਵਿੱਚ ਕਿਹੋ ਜਿਹੀ ਘਟਨਾ ਇਹ ਵਾਪਰੀ ਹੈ ਜੀ। ਇਹ ਐਕਚੁਅਲੀ ਜਿਹੜੀ ਪੰਜਾਬ ਦੀ ਮਹਿਲਾ ਵਿੰਗ ਜਿਹੜਾ ਜੀ ਉਹਦੀ ਪੰਜਾਬ ਲੈਵਲ ਦੀ ਨੀਤ ਪ੍ਰਧਾਨ ਹੈ ਜੀ ਜਸਵਿੰਦਰ ਕੌਰ ਸ਼ੇਰਗਿੱਲ, ਜਿਹਦੇ ਨਾਲ ਇਹ ਘਟਨਾ ਵਾਪਰੀ ਹੈ, ਜਿਹਦੀ ਇੱਕ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋ ਗਈ ਸੀਗੀ। ਜਿਹੜੀ ਇਹ ਔਰਤ ਹੈ ਜੀ ਉਹਨੇ ਵਿਜੇ ਸੰਪਲਾ ਹੋਰਾਂ ਨੂੰ ਦੱਸਿਆ ਜੀ ਕਿ ਜਿਹੜੀ ਔਰਤ ਇਹਦੇ ਵਿੱਚ ਸ਼ਾਮਲ ਸੀਗੀ ਉਹਨੇ ਹੀ ਜਿਹੜਾ ਇਸ ਵੀਡੀਓ ਨੂੰ ਵਾਇਰਲ ਕੀਤਾ ਔਰ ਉਹਨੇ ਇਹ ਵੀ ਕਿਹਾ ਕਿ ਪੁਲਿਸ ਤੇ ਪ੍ਰਸ਼ਾਸਨ ਜਿਹੜਾ ਜੀ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਉਹ ਔਰਤ ਨੇ ਕਿਹਾ ਕਿ ਔਰਤ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਨਹੀਂ ਕੀਤਾ ਗਿਆ ਅਜੇ ਤੱਕ। ਜਿਹੜਾ ਜੀ ਬੇਸ਼ੱਕ ਮਾਮਲਾ ਤਾਂ ਜਿਹੜਾ ਜੀ ਉਹ ਦਰਜ ਕੀਤਾ ਗਿਆ। ਜਿਹੜੇ ਵਿਜੇ ਸੰਪਲਾ ਨੇ ਉਹਨਾਂ ਨੇ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਜੀ ਕਿ ST ਐਕਟ ਦੇ ਤਹਿਤ ਇਹ ਜਿਹੜੀ ਔਰਤ ਹੈ ਜੀ ਇਹਦੇ ਵੀ ਨਾਲ ਜਿਹੜਾ ਜੀ ਸ਼ਾਮਲ ਕਰਨਾ ਚਾਹੀਦਾ, ਐਕਟ ਇਹਦੇ ਉੱਤੇ ਜਿਹੜਾ ਜੀ ਉਹ ਲਾਉਣਾ ਚਾਹੀਦਾ। ਦੂਜਾ ਇਹਦਾ ਪੱਖ ਇਹ ਵੀ ਹੈ ਜੀ ਕਿ ਜਿਹੜੇ ਅਕਾਲੀ ਆਗੂ ਨੇ ਉਹਨਾਂ ਦੇ ਕੋਲੇ 18 ਦਿਨ ਬੀਤ ਜਾਣ ਤੋਂ ਬਾਅਦ ਅਜੇ ਤੱਕ ਵੀ ਜਿਹੜੀ ਇਸਤਰੀ ਵਿੰਗ ਦੀ ਪ੍ਰਧਾਨ ਹੈ ਉਹਨੂੰ ਜਿਹੜਾ ਦੀ ਬੀਬੀ ਜਗੀਰ ਕੌਰ ਉਹਦੀ ਜਿਹੜੇ ਉਹਦਾ ਪਤਾ ਲੈਣ ਨਹੀਂ ਗਏ। ਹਾਂ, ਬਿਆਨ ਤਾਂ ਜ਼ਰੂਰ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਦੇ ਦਿੱਤਾ ਸੀਗਾ। ਇਸ ਤੋਂ ਇਲਾਵਾ ਕੋਈ ਵੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਕਿ ਇਸ ਬਠਿੰਡਾ ਜਾਂ ਨੇੜੇ ਤੇੜੇ ਦੀ ਪੈਂਦੀ ਹੈ ਜਾਂ ਜਿਹੜੀ ਮੇਨ ਲੀਡਰਸ਼ਿਪ ਹੈ ਉਹ ਵੀ ਬਰਨਾਲੇ ਅਜੇ ਤੱਕ ਹਸਪੀਟਲ ਦੇ ਵਿੱਚ ਦਾਖਲ ਜਿਹੜੀ ਔਰਤ ਹੈ ਉਹਦਾ ਹਾਲ ਚਾਲ ਪੁੱਛਣ ਦੇ ਵਾਸਤੇ ਜਿਹੜਾ ਜੀ ਉਹ ਨਹੀਂ ਪਹੁੰਚੇ। ਜਿਹੜੀ ਇਹ ਔਰਤ ਜਿਹਦੇ ਨਾਲ ਇਹ ਘਟਨਾ ਵਾਪਰੀ ਹੈ ਜੀ ਉਹਨੂੰ ਵੀ ਇਸ ਗੱਲ ਦਾ ਜਿਹੜਾ ਜੀ ਉਹ ਰੋਸ ਹੈ ਕਿ ਕਿਸੇ ਨੇ ਵੀ ਉਹਦੇ ਤੱਕ ਅਪਰੋਚ ਅਜੇ ਤੱਕ ਨਹੀਂ ਕੀਤੀ ਔਰ ਉਹਨੇ ਕਿਹਾ ਜੀ ਕਿ ਇਹਦੇ ਨਾਲ ਜਿਹੜੇ ਵਰਕਰ ਨੇ ਉਹਨਾਂ ਦੇ ਵਿੱਚ ਨਿਰਾਸ਼ਾ ਫੈਲ ਸਕਦੀ ਹੈ ਵੀ ਜੇ ਕਿਸੇ ਨਾਲ ਮਾੜੀ ਘਟਨਾ ਵਾਪਰਦੀ ਹੈ ਇਹ ਲੋਕ ਜਿਹੜਾ ਉਹ ਪਹੁੰਚਦੇ ਨਹੀਂ। ਜਿਹੜੇ ਨੇਤਾ ਨੇ ਉਹ ਕਹਿੰਦੇ ਆ ਕਿ ਨਿਗਮ ਚੋਣਾਂ ਦੇ ਵਿੱਚ ਰੁੱਝੇ ਹੋਏ ਸਨ। ਵੈਸੇ ਨਿਗਮ ਚੋਣਾਂ ਦੇ ਵਿੱਚ ਕਿੰਨੇ ਕੁ ਨੇਤਾ ਜਿਹੜੇ ਜੀ ਵੱਡੇ ਉਹ ਨਜ਼ਰ ਆਏ ਨੇ ਇਹ ਨਹੀਂ ਕਿਸੇ ਨੂੰ ਪਤਾ। ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਵੱਡੇ ਨੇਤਾ ਨੂੰ ਸੁਣਿਆ ਤਾਂ ਹੈ ਨਹੀਂ ਗਾ ਜੀ ਕਿਸੇ ਸ਼ਹਿਰ ਦੇ ਵਿੱਚ ਜਿਹੜਾ ਜੀ ਉਹ ਕੋਈ ਨੇਤਾ ਪਹੁੰਚਿਆ ਹੋਵੇ, ਪਰ ਬਿਜ਼ੀ ਨੇ, ਇਸ ਔਰਤ ਤੱਕ ਨਹੀਂ ਪਹੁੰਚੇ। ਹੋ ਸਕਦਾ ਜੀ ਉਹਨਾਂ ਨੂੰ ਇਹ ਪਤਾ ਹੋਵੇ ਜੋ ਬੰਦਾ ਬੋਲ ਰਿਹਾ ਆ, ਜੋ ਕੁੱਟਮਾਰ ਕਰ ਰਿਹਾ, ਕਿਤੇ ਸੱਚ ਨਾ ਹੋਵੇ ਕਿ ਪੈਸੇ ਲੈ ਉਹ ਦਿੱਤੇ ਹੋਣ ਔਰਤ ਨੇ। ਚਲੋ ਆਉਣ ਵਾਲੇ ਟਾਈਮ 'ਚ ਪਤਾ ਲੱਗੂ ਸੱਚ ਝੂਠ ਕੀ ਹੈਗੀ। ਤੇ ਅੱਗੇ ਆਪਾਂ ਜੇਲ੍ਹ ਭਰੋ ਅੰਦੋਲਨ ਦੀ ਗੱਲ ਕਰਦੇ ਹਾਂ। ਇਹ ਬਿਆਨ ਤੇ ਆ ਗਿਆ ਸੀਗਾ ਜੇਲ੍ਹ ਭਰਨੀ ਆ, ਪਰ ਅਕਾਲੀ ਅੰਦਰੋਂ ਅੰਦਰੀ ਡਰਨ ਲੱਗੇ। ਹੈ ਜੀ ਕਿ ਜਿਹੜਾ ਬੇਸ਼ੱਕ ਜਿਹੜਾ ਰਸਤਾ ਰੋਕਣ ਵਾਲੀ ਗੱਲ ਸੀਗੀ, ਜਦੋਂ ਰਸਤਾ ਰੋਕਿਆ ਤੇ ਸ਼ਾਇਦ ਅਕਾਲੀ ਦਲ ਨੂੰ ਇਹ ਨਹੀਂ ਸੀ ਪਤਾ ਜੀ ਵੀ ਇਹ ਫੈਸਲਾ ਉਹਨਾਂ ਦੇ ਉਲਟ ਪੈ ਸਕਦਾ ਹੈ ਔਰ ਖਾਸ ਤੌਰ ਦੇ ਉੱਤੇ ਉਹਨਾਂ ਦੇ ਦਿੱਤੇ ਹੋਏ ਜਿਹੜੇ ਬਿਆਨ ਹੈ ਉਹਨਾਂ ਦੇ ਵਿੱਚ ਹੀ ਉਹ ਘਿਰ ਸਕਦੇ ਆ। ਬਈ ਜਿਹੜੇ ਧਰਨਿਆਂ ਦੇ ਉੱਤੇ ਬਹਿੰਦੇ ਆ ਉਹ ਤਾਂ ਉਹ ਲੋਕ ਹੁੰਦੇ ਆ ਜਿਹਨਾਂ ਨੂੰ ਘਰੇ ਕੋਈ ਨਹੀਂ ਪੁੱਛਦਾ, ਉਹ ਵਿਹਲੜ ਜਿਹੜੇ ਆ ਉਹ ਇਸ ਕਰਕੇ ਜਿਹੜਾ ਜੀ ਉਹ ਉਲਟ ਪੈ ਗਿਆ। ਜਿੰਨੀ ਟਰੋਲ ਹੋਈ ਜੀ ਸੋਸ਼ਲ ਮੀਡੀਆ ਦੇ ਉੱਤੇ ਉਹ ਵੀ ਸਭ ਦੇ ਜਿਹੜਾ ਉਹ ਸਾਹਮਣੇ ਆ।
परचे दर्ज हो गए बहुतिਆਂ ਦੇ ਉੱਤੇ जी। और जिवें अकाली दल ने पहला ये कहा सीगा कि ਉਹਦੀ ਜਿੱਤ ਹੋ ਗਈ बहुत ਵੱਡੀ ਤੇ ਸਾਰੀਆਂ ਮੰਗਾਂ ਜਿਹੜੀਆਂ ਜੀ ਉਹ ਮੰਨ ਲਈਆਂ ਗਈਆਂ, ਕੋਈ ਮੰਗ ਨਹੀਂ ਮੰਨੀ ਗਈ। ਉਲਟੀ ਲੀਡਰਸ਼ਿਪ ਜਿਹੜੀ ਸੀਗੀ ਅਕਾਲੀ ਦਲ ਦੀ ਉਹਦੇ ਸਾਰੇ ਉੱਤੇ ਹੀ ਜਿਹੜਾ ਦੀ ਹਾਈਵੇ ਐਕਟ ਦੇ ਤਹਿਤ ਮਾਮਲਾ ਦਰਜ ਹੋ ਗਿਆ। ਹੁਣ ਜਦੋਂ ਇਹ ਮਾਮਲਾ ਦਰਜ ਹੋ ਗਿਆ ਤਾਂ ਉਦੋਂ ਕੋਰ ਕਮੇਟੀ ਨੇ ਝੱਟ ਦੇਣੀ ਜਿਹੜੀ ਜੀ ਉਹ ਮੀਟਿੰਗ ਲਾਈ। ਔਰ ਮੀਟਿੰਗ ਦੇ ਵਿੱਚ ਇਹ ਗੱਲ ਜਿਹੜੀ ਦੀ ਆਖੀ ਗਈ ਕਿ ਅਕਾਲੀ ਦਲ ਜਿਹੜਾ ਦੀ ਵਿਰੋਧ ਕਰੂਗਾ, ਔਰ ਨਾ ਸਿਰਫ ਵਿਰੋਧ ਕਰੂਗਾ ਬਲਕਿ ਜਿਹਨਾਂ ਦੀ ਉਹ ਜੇਲ੍ਹ ਭਰੋ ਅੰਦੋਲਨ ਕਰੂਗਾ, ਔਰ ਜੇਲ੍ਹਾਂ ਦੇ ਵਿੱਚ ਜਿਹੜਾ ਦੀ ਅਕਾਲੀ ਦਲ ਵਾਲੇ ਜਿਹੜੇ ਆ ਉਹ ਜਾਣਗੇ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਅੰਦਰ ਖਾਤੇ ਜਿਹੜੇ ਅਕਾਲੀ ਨੇਤਾ ਨੇ ਉਹ ਡਰ ਰਹੇ ਆ ਇਸ ਗੱਲ ਨੂੰ ਲੈ ਕੇ ਕਿ ਇਹ ਕਿਹੋ ਜਿਹਾ ਜਿਹੜਾ ਦੀ ਉਹ ਐਲਾਨ ਕਰ ਦਿੱਤਾ ਜੀ। ਇਹ ਅਕਾਲੀ ਆਗੂ ਜਿਹੜੇ ਨੇ ਉਹ ਦੱਬਵੀਂ ਸੁਰ ਦੇ ਵਿੱਚ ਕਹਿਣ ਲੱਗੇ ਨੇ, ਖੁੱਲ੍ਹ ਕੇ ਤਾਂ ਨਹੀਂ ਅਜੇ ਬੋਲ ਰਹੇ, ਕਿ ਇਸ ਗੱਲ ਦਾ ਧਿਆਨ ਜਿਹੜਾ ਰੱਖਿਆ ਜਾਵੇ ਕਿ ਅਕਾਲੀਆਂ ਦੇ ਵਾਸਤੇ ਜੇਲ੍ਹਾਂ ਦੇ ਵਿੱਚ ਸੁਰੱਖਿਅਤ ਮਾਹੌਲ ਨਹੀਂ ਹੈ। ਔਰ ਇਹਦੇ ਵਾਸਤੇ ਸੁੱਚਾ ਸਿੰਘ ਲੰਗਾਹ ਹੋਰਾਂ ਦੇ ਮਾਮਲਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਇਆ ਸੀਗਾ ਕਿ ਉਹਨਾਂ ਦੀ ਜੇਲ੍ਹ ਤਬਦੀਲ ਕਰਨੀ ਪਈ ਤੇ ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ। ਤੋ ਜਿਹੜੇ ਅਕਾਲੀ ਦਲ ਵਾਲੇ ਨੇ ਜੀ ਉਹ ਹੁਣ ਇਸ ਗੱਲ ਨੂੰ ਲੈ ਕੇ ਜਿਹੜਾ ਜੀ ਡਰ ਰਹੇ ਨੇ ਕਿ ਕਿਤੇ ਉਹ ਨਾ ਹੋਵੇ ਵੀ ਜੇਲ੍ਹ ਭਰੋ ਅੰਦੋਲਨ ਦੇ ਤਹਿਤ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਜਾਣਾ ਪੈ ਜਾਵੇ, ਔਰ ਨਾ ਸਿਰਫ ਜੇਲ੍ਹ ਦੇ ਵਿੱਚ ਜਿਹੜਾ ਜੀ ਉਹ ਜਾਣਾ ਪਏ ਬਲਕਿ ਅੰਦਰ ਕਿਤੇ ਉਹ ਜਿਹੜਾ ਜੀ ਹਿੰਸਾ ਦਾ ਸ਼ਿਕਾਰ ਹੀ ਨਾ ਹੋ ਜਾਣ। ਔਰ ਇਹਨਾਂ ਜਿਹੜੇ ਆਗੂ ਨੇ ਉਹ ਇਹ ਕਹਿ ਰਹੇ ਨੇ ਕਿ ਜੇ ਅਕਾਲੀ ਦਲ ਦੇ ਰਾਜ ਦੇ ਦੌਰਾਨ ਜਿਹੜਾ ਜੀ ਬਹੁਤ ਸਾਰੇ ਲੋਕਾਂ ਦੇ ਉੱਤੇ ਗਲਤ ਮਾਮਲੇ ਦਰਜ ਹੋਏ, ਉਹ ਜੇਲ੍ਹਾਂ ਦੇ ਅੰਦਰ ਨੇ। ਗੈਂਗਸਟਰ ਤੇ ਜਿਹੜੇ ਗਰਮ ਦਲੀਏ ਨੇ ਉਹ ਬਹੁਤ ਸਾਰੇ ਅੰਦਰ ਨੇ, ਜਿਨ੍ਹਾਂ ਤੋਂ ਇਹਨਾਂ ਅਕਾਲੀ ਆਗੂਆਂ ਨੂੰ ਖਤਰਾ ਜਿਹੜਾ ਜੀ ਉਹ ਹੋ ਸਕਦਾ ਹੈ। ਇਸੇ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਇਹ ਐਲਾਨ ਤਾਂ ਕਰਤਾ ਸੀ ਜੇਲ੍ਹ ਭਰੋ ਅੰਦੋਲਨ ਜਿਹੜਾ ਜੀ ਉਹ ਕਰਨਗੇ, ਪਰ ਕਦੋਂ ਕਰਨਗੇ, ਕਿਵੇਂ ਕਰਨਗੇ, ਇਹਦੇ ਸੰਬੰਧੀ ਇਸੇ ਕਰਕੇ ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੇ ਚੁੱਪ ਧਾਰ ਲਈ ਹੈ ਹਾਲ ਦੀ ਘੜੀ। ਉਹਦਾ ਜਿਹੜਾ ਪ੍ਰਮੁੱਖ ਕਾਰਨ ਇਹੀ ਆ ਕਿ ਇਹ ਅਕਾਲੀ ਆਗੂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਅੰਦੋਲਨ ਸ਼ੁਰੂ ਹੋਵੇ ਔਰ ਉਹਦੇ ਨਾਲ ਹੋਵੇ ਇਹ ਕਿ ਅੰਦਰ ਜਾ ਕੇ ਇੱਕ ਨਵੀਂ ਮੁਸੀਬਤ ਜਿਹੜੀ ਹੈ ਜੀ ਉਹਦਾ ਸ਼ਿਕਾਰ ਹੋ ਜਾਣ ਇਹ ਜਿਹੜੇ ਜੀ ਅਕਾਲੀ ਆਗੂ। ਜੀ ਫਿਰ ਤੇ ਕਾਫੀ ਲੱਗਦਾ ਵੀ ਕਾਫੀ ਮੰਦਾ ਹਾਲ ਆ ਜੀ ਇਹਨਾਂ ਦੀ ਸਥਿਤੀ ਦਾ। ਤੇ ਅੱਗੇ ਆਪਾਂ ਰਾਜ ਸਭਾ ਦੀ ਸੀਟ ਦੀ ਗੱਲ ਕਰੀਏ, ਇਸ ਦੇ ਬਾਰੇ ਆਮ ਆਦਮੀ ਪਾਰਟੀ ਜਨਵਰੀ ਦੇ ਵਿੱਚ ਫੈਸਲਾ ਲਵੇਗੀ। ਜੀ ਐਕਚੁਅਲੀ ਜਿਹੜੀਆਂ ਰਾਜ ਸਭਾ ਦੀਆਂ ਸੀਟਾਂ ਜੀ ਉਹ ਖਾਲੀ ਹੋ ਰਹੀਆਂ ਨੇ, ਉਹ ਫਰਵਰੀ ਦੇ ਵਿੱਚ ਇਹ ਚੁਣੂਗੀ ਆਮ ਆਦਮੀ ਪਾਰਟੀ। ਔਰ ਕਿਉਂਕਿ ਆਮ ਆਦਮੀ ਪਾਰਟੀ ਮੈਜੋਰਿਟੀ ਦੇ ਵਿੱਚ ਹੈ ਇੱਥੇ ਜਿਹੜੇ ਦਿੱਲੀ ਦੇ ਵਿੱਚ, ਔਰ ਇਸ ਕਰਕੇ 3 ਸੀਟਾਂ ਜਿਹੜੀਆਂ ਜੀ ਉਹਦੇ ਹਿੱਸੇ ਆਉਂਦੀਆਂ ਨੇ। ਔਰ ਰਾਜ ਸਭਾ ਦੀਆਂ ਇਹ ਸੀਟਾਂ ਦੇ ਉਮੀਦਵਾਰਾਂ ਦੇ ਵਾਸਤੇ ਫੈਸਲਾ ਜਿਹੜਾ ਜੀ ਉਹ ਜਨਵਰੀ ਦੇ ਮਹੀਨੇ ਅਗਲੇ ਸਾਲ ਜਿਹੜਾ ਪਹਿਲੇ ਹਫ਼ਤੇ ਜਨਵਰੀ ਦੇ ਪਾਰਟੀ ਕਰੂਗੀ। ਜਿਹੜੇ ਪਾਰਟੀ ਆਗੂ ਨੇ ਉਹ ਕਹਿੰਦੇ ਨੇ ਕਿ ਜਥੇਬੰਦੀ ਤੋਂ ਬਾਹਰਲੇ ਚਿਹਰਿਆਂ ਦੀ ਭਾਲ ਦੇ ਵਿੱਚ ਹੈ ਪਾਰਟੀ। ਉਹ ਸਮਝਦੇ ਆ ਇੱਕ ਨਵੀਂ ਪਿਰਤ ਜਿਹੜੀ ਹੈ ਜੀ ਉਹ ਪਾਈ ਜਾਵੇ ਕਿ ਜਿਵੇਂ ਆਮ ਤੌਰ ਦੇ ਉੱਤੇ ਰਾਜ ਸਭਾ ਹਾਰ ਸਭਾ ਦੇ ਰੂਪ ਦੇ ਵਿੱਚ ਜਿਹੜੀ ਹੈ ਜੀ ਉਹ ਸਾਹਮਣੇ ਆਉਂਦੀ ਆ। ਹਾਰ ਸਭਾ ਏਦਾਂ ਵੀ ਜਿਹੜਾ ਕੋਈ ਹਾਰ ਗਿਆ ਇਲੈਕਸ਼ਨ ਤੋਂ ਉਹਨੂੰ ਚੁੱਕ ਕੇ ਰਾਜ ਸਭਾ ਦੀ ਜਿਹੜੀ ਹੈ ਜੀ ਉਹ ਸੀਟ ਦੇ ਦਿੱਤੀ ਜਾਂਦੀ ਹੈ। ਅਕਸਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਇਹਦੇ ਵਾਸਤੇ ਹੀ ਵਰਤਦੀਆਂ ਨੇ। ਆਮ ਆਦਮੀ ਪਾਰਟੀ ਸੋਚਦੀ ਹੈ ਕਿ ਇਹਦੇ ਵਾਸਤੇ ਜੇ ਨਵੇਂ ਚਿਹਰੇ ਲੱਭੇ ਜਾਣ ਤਾਂ ਇੱਕ ਨਵੀਂ ਪਿਰਤ ਜਿਹੜੀ ਹੈ ਜੀ ਉਹ ਪੈ ਸਕਦੀ ਹੈ। ਜਨਵਰੀ ਦੇ ਅੱਧ ਦੇ ਵਿੱਚ ਸੰਸਦ ਦੇ ਉੱਪਰਲੇ ਸਦਨ ਦੇ ਵਾਸਤੇ ਜਿਹੜੀ ਇਹ ਚੋਣ ਹੋਣੀ ਹੈ, ਔਰ ਆਪ ਅੰਦਰਲੇ ਕਈ ਮੈਂਬਰ ਜਿਹੜੇ ਜੀ ਉਹ ਇੱਛਾਵਾਂ ਜ਼ਰੂਰ ਰੱਖੀ ਬੈਠੇ ਆ। ਔਰ ਇਸ ਚੋਣ ਕਰਕੇ ਪਾਰਟੀ ਅੰਦਰ ਤਲਖੀ ਵਾਲਾ ਮਾਹੌਲ ਹੈ ਤੇ ਉਮੀਦਵਾਰਾਂ ਦੇ ਐਲਾਨ ਦੇ ਵਿੱਚ ਦੇਰੀ ਦਾ ਇੱਕ ਵੱਡਾ ਕਾਰਨ ਜਿਹੜਾ ਜੀ ਉਹ ਕਿਹਾ ਜਾ ਰਿਹਾ। ਇੱਕ ਜਿਹੜਾ ਆਗੂ ਹੈ ਕੁਮਾਰ ਵਿਸ਼ਵਾਸ, ਉਹਦੇ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਦੇ ਨਾਲ ਵੀ ਉਹਦਾ ਜਿਹੜਾ ਜੀ ਵਾਦ-ਵਿਵਾਦ ਚੱਲਦਾ ਰਹਿੰਦਾ। ਉਹਨੂੰ 3 ਸੀਟਾਂ 'ਚ ਇੱਕ ਮਜ਼ਬੂਤ ਦਾਅਵੇਦਾਰ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਹਾਲਾਂਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਮੌਜੂਦਾ ਸਮੀਕਰਨਾਂ ਦੇ ਵਿੱਚ ਪਾਰਟੀ ਵੱਲੋਂ ਕੁਮਾਰ ਵਿਸ਼ਵਾਸ ਨੂੰ ਰਾਜ ਸਭਾ ਦੇ ਵਿੱਚ ਭੇਜਣ ਦੇ ਅਸਾਰ ਜਿਹੜੇ ਆ ਜੀ ਉਹ ਘੱਟ ਕਹੇ ਜਾ ਰਹੇ ਆ। ਕੁਮਾਰ ਵਿਸ਼ਵਾਸ ਤੋਂ ਇਲਾਵਾ 2 ਉਮੀਦਵਾਰਾਂ ਦੇ ਉੱਤੇ ਪਾਰਟੀ ਦਾ ਖੇਡ ਸਕਦੀ ਹੈ। ਉਹਦੇ ਵਿੱਚ ਆਸ਼ੂਤੋਸ਼ ਹੈ ਜਿਹੜੇ ਪੱਤਰਕਾਰਤਾ ਜਿਹੜੀ ਜੀ ਉਹ ਛੱਡ ਕੇ ਪਾਰਟੀ ਦੇ ਵਿੱਚ ਜੁੜੇ ਸਨ, ਤੇ ਦੂਜੇ ਸੰਜੇ ਸਿੰਘ ਜਿਹੜੇ ਜੀ ਉਹ ਸ਼ਾਮਲ ਹੈ। ਪਾਰਟੀ ਆਗੂ ਹਾਲਾਂਕਿ ਕਹਿੰਦੇ ਆ ਕਿ ਰਾਜ ਸਭਾ ਦੇ ਵਾਸਤੇ ਜਥੇਬੰਦੀ ਤੋਂ ਬਾਹਰਲੇ ਉਮੀਦਵਾਰਾਂ ਦੀ ਉਹਨਾਂ ਨੂੰ ਭਾਲ ਹੈ ਜੋ ਕਿ ਕਾਨੂੰਨ, ਅਰਥ ਸ਼ਾਸਤਰ ਜਾਂ ਸਮਾਜਿਕ ਖੇਤਰ ਦੇ ਨਾਲ ਜਿਹੜੇ ਉਹ ਜੁੜੇ ਹੋਏ ਹੋਣ। ਪਾਰਟੀ ਨੇ ਅਕਤੂਬਰ ਦੇ ਵਿੱਚ RBI ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੂੰ ਵੀ ਪੇਸ਼ਕਸ਼ ਕੀਤੀ ਸੀ, ਪਰ ਉਹਨਾਂ ਨੇ ਨਾ ਕਰਤੀ। ਔਰ ਕਿਸੇ ਪਾਰਟੀ ਆਗੂ ਨੂੰ ਰਾਜ ਸਭਾ ਦੇ ਵਿੱਚ ਨਾ ਭੇਜਣ ਦੀ ਪੇਸ਼ਕਦਮੀ ਦਾ ਮੁੱਖ ਮੰਤਵ ਜਿਹੜਾ ਦੀ ਪਾਰਟੀ ਅੰਦਰ ਉੱਠ ਰਹੀਆਂ ਵਿਰੋਧੀ ਸੁਰਾਂ ਜਿਹੜੀਆਂ ਦੀ ਉਹਦਾ ਭੋਗ ਪਾਉਣਾ ਹੈ। ਇਸ ਵੇਲੇ ਦਿੱਲੀ ਦੀ ਨੁਮਾਇੰਦਗੀ ਜਿਹੜੇ ਕਰ ਰਹੇ ਨੇ ਉਹਦੇ ਜਨਾਰਦਨ ਦਿਵੇਦੀ
परवेज हाशमी ते करण सिंह ਜਿਹੜੇ ਆ ਜੀ ਉਹ ਸ਼ਾਮਲ ਹੈ। ਇਹਨਾਂ ਤਿੰਨਾਂ ਦਾ ਜਿਹੜਾ ਜੀ ਕਾਰਜਕਾਲ ਹੈ ਉਹ ਜਨਵਰੀ ਦੇ ਵਿੱਚ ਪੂਰਾ ਹੋ ਜਾ ਰਿਹਾ। ਹੁਣ ਦੇਖਣਾ ਇਹ ਹੋਊਗਾ ਜੀ ਕਿ ਜਿਹੜੇ ਪਾਰਟੀ ਦੇ ਅੰਦਰੋਂ ਉੱਠ ਰਹੀਆਂ ਵਿਰੋਧੀ ਸੁਰਾਂ ਨੇ ਉਹਨੂੰ ਕਿਵੇਂ ਠੱਲਦੀ ਹੈ ਪਾਰਟੀ, ਔਰ ਕੀ ਜਿਹੜੀ ਉਹ ਗੱਲ ਕਹਿ ਰਹੀ ਹੈ ਕਿ ਪਾਰਟੀ ਤੋਂ ਬਿਨਾਂ ਕੁਝ ਉਹਨਾਂ ਲੋਕਾਂ ਨੂੰ ਲਿਆਂਦਾ ਜਾ ਸਕਦਾ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ ਸੁਸਾਇਟੀ ਦੇ ਵਿੱਚ, ਕੀ ਉਹ ਚਿਹਰੇ ਲੱਭ ਲੈਂਦੀ ਹੈ ਜਾਂ ਨਹੀਂ। ਜੀ ਜੀ, ਪਾਰਟੀ ਕਿਹੜੀ ਆ ਜਿਹਦੇ ਵਿੱਚ ਅੰਦਰੂਨੀ ਨਹੀਂ ਹੈਗਾ, ਅੰਦਰੂਨੀ ਕਲੇਸ਼ ਸਾਰਿਆਂ ਦੇ ਵਿੱਚ ਹੀ ਬਹੁਤ ਜ਼ਿਆਦਾ ਹੈ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਇੱਕ ਨਵੀਂ ਬਿਮਾਰੀ ਦੀ ਲੱਗਣ ਵਾਲੀ ਆ ਸੈਲਫੀ ਲੈਣ ਵਾਲਿਆਂ ਨੂੰ, ਪਰ ਸੈਲਫੀ ਦੇ ਸ਼ੌਕੀਨ ਬਹੁਤ ਆ, ਲੀਡਰਾਂ ਤੋਂ ਲੈ ਕੇ ਜਿਹਦੇ ਹੱਥ ਵਿੱਚ ਵੀ ਫੋਨ ਆ ਜਾਂਦਾ ਹੈ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੀ ਹੈ ਜੀ ਬਿਮਾਰੀ ਕਹੀ ਜਾ ਰਹੀ ਹੈ ਜੀ, ਕਦੀ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਪਿੱਛੇ ਜੇ ਇੱਕ ਗੱਲ ਬੜੀ ਚੱਲਦੀ ਸੀਗੀ ਕਿ ਕੋਈ ਸਮਾਂ ਆਊਗਾ ਜਦੋਂ ਇਹ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਸਾਈਟਸ ਨੇ ਉਹਨਾਂ ਨੂੰ ਛਡਾਉਣ ਦੇ, ਜਿਵੇਂ ਨਸ਼ਾ ਛਡਾਊ ਕੇਂਦਰ ਹੁੰਦੇ ਆ, ਇੱਦਾਂ ਦੇ ਜਿਹੜੇ ਆ ਜੀ ਉਹ ਕੇਂਦਰ ਖੁੱਲਣਗੇ ਤੇ ਲੋਕਾਂ ਨੂੰ ਲੱਗਦਾ ਸੀਗਾ ਵੀ ਇਹ ਐਵੇਂ ਮਹਿਜ਼ ਸੋਸ਼ਲ ਮੀਡੀਆ ਦੇ ਉੱਤੇ ਫੈਲਾਉਣ ਵਾਲੀਆਂ ਗੱਲਾਂ ਨੇ, ਇੱਦਾਂ ਥੋੜ੍ਹੀ ਹੋਣਾ। ਪਰ ਆਹ ਜਿਹੜੇ ਸੈਲਫੀ ਵਾਲੀ ਬਿਮਾਰੀ ਅਕਸਰ ਆਪਾਂ ਜਿਹੜੇ ਆ ਜੀ ਉਹ ਦੇਖਦੇ ਆ, ਬਹੁਤ ਜ਼ਿਆਦਾ ਇਹ ਸੜਕਾਂ ਦੇ ਉੱਤੇ ਤੁਹਾਨੂੰ ਦਿਖਦੀ ਆ। ਲੋਕ ਆਪਣੀ ਜਾਨ ਵੀ ਜਿਹੜੀ ਆ ਜੀ ਉਹ ਜੋਖਮ ਦੇ ਵਿੱਚ ਪਾਉਂਦੇ ਆ। ਇੱਥੇ ਭਾਰਤ ਦੇ ਵਿੱਚ ਤਾਂ ਕੋਈ ਟ੍ਰੇਨ 'ਚ ਕੱਟਿਆ ਵੱਢਿਆ ਗਿਆ ਜੀ ਸੈਲਫੀ ਲੈਂਦਾ, ਕੋਈ ਨਹਿਰ ਦੇ ਵਿੱਚ ਜਿਹੜਾ ਜੀ ਉਹ ਡੁੱਬ ਗਿਆ, ਕੋਈ ਦਰਿਆ ਦੇ ਵਿੱਚ ਜਿਹੜਾ ਜੀ ਉਹ ਸੈਲਫੀ ਲੈਂਦੇ ਆ ਡੁੱਬ ਗਿਆ। ਉਹ ਟੇਢੇ ਮੇਢੇ ਜੇ ਹੋਣਾ, ਆਪਣੇ ਸਰੀਰ ਨੂੰ ਟੇਢਾ ਮੇਢਾ ਬਣਾਉਣਾ, ਟੇਢੇ ਮੇਢੇ ਜਿਹੜੇ ਮੂੰਹ ਬਣਾ ਕੇ ਜਿਹੜੀਆਂ ਉਹ ਸੈਲਫੀਆਂ ਲੈਣੀਆਂ, ਇਹ ਘਾਤਕ ਹੋ ਸਕਦੀਆਂ ਨੇ। ਹੁਣ ਇਹ ਸਮਾਰਟਫੋਨਾਂ ਦੇ ਉੱਤੇ ਬਹੁਤੀਆਂ ਸੈਲਫੀਆਂ ਜਿਹੜੀਆਂ ਲੈਣਾ ਮਾਨਸਿਕ ਵਿਗਾੜ ਦੀ ਨਿਸ਼ਾਨੀ ਜਿਹੜੀ ਹੈ ਜੀ ਹੋ ਸਕਦੀ ਹੈ, ਜਿਹਦਾ ਇਲਾਜ ਹੋਣਾ ਚਾਹੀਦਾ। ਇਹ ਇੱਕ ਭਾਰਤ ਦੇ ਜਿਹੜਾ ਜੀ ਐਕਚੁਅਲੀ ਅਧਿਐਨ ਹੋਇਆ ਜਿਸ ਵਿੱਚ ਕਾਫੀ ਸਾਰੇ ਜਿਹੜੇ ਸੀਗੇ ਉਹ ਸਾਈਕੋਲੋਜਿਸਟ ਜਿਹੜੇ ਸੀ ਉਹ ਜੁੜੇ ਹੋਏ ਸਨ, ਜਿਨ੍ਹਾਂ ਨੇ UK ਦੀ ਨੌਟਿੰਗਮ ਟ੍ਰੈਂਟ ਯੂਨੀਵਰਸਿਟੀ ਤੇ ਤਾਮਿਲਨਾਡੂ ਦੇ ਤਿਆਗਰਾਜਰ ਸਕੂਲ ਆਫ ਮੈਨੇਜਮੈਂਟ TSM ਇਹਦੇ ਨਾਲ ਮਿਲ ਕੇ ਜਿਹੜਾ ਜੀ 2014 ਦੇ ਵਿੱਚ ਮੀਡੀਆ ਦੇ ਵਿੱਚ ਆਈ ਉਸ ਰਿਪੋਰਟ ਦੇ ਮਗਰੋਂ ਅਧਿਐਨ ਸ਼ੁਰੂ ਕੀਤਾ ਸੀਗਾ, ਜਿਹਦੇ ਮੁਤਾਬਕ ਅਮਰੀਕਨ ਜਿਹੜੇ ਮਨੋਵਿਗਿਆਨੀ ਐਸੋਸੀਏਸ਼ਨ ਹੈ ਉਹਨੇ ਸੈਲਫੀਆਂ ਲੈਣ ਵਾਲਿਆਂ ਨੂੰ ਮਾਨਸਿਕ ਬਿਮਾਰੀ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਸੀਗਾ। ਜਿਹੜੇ ਸੈਲਫੀਆਂ ਖਿੱਚਣ ਵਾਲਿਆਂ ਦੇ ਵਤੀਰੇ ਨੇ ਉਹਦੇ ਸੰਬੰਧੀ ਵੀ ਇੱਕ ਪੈਮਾਨਾ ਜਿਹੜਾ ਵੀ ਬਣਾਇਆ ਗਿਆ ਕਿ ਇਹਦੇ ਨਾਲ ਪਤਾ ਲਾਇਆ ਜਾ ਸਕੇ ਕਿ ਇਹਨੂੰ ਜਿਹੜੀ ਉਹ ਬਿਮਾਰੀ ਤਾਂ ਨਹੀਂ ਕੋਈ ਜਿਹੜੀ ਹੈਗੀ ਜੀ। ਕਿਹਾ ਗਿਆ ਵੀ ਕਿ 400 ਜਿਹੜੇ ਲੋਕ ਨੇ ਇਹਨਾਂ ਦੇ ਉੱਤੇ ਸਰਵੇਖਣ ਕੀਤਾ ਗਿਆ ਕਿ ਦਿਨ 'ਚ ਘੱਟੋ ਘੱਟ 6 ਵਾਰ ਸੈਲਫੀਆਂ ਖਿੱਚ ਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪਾਉਣਾ ਸਭ ਤੋਂ ਖਤਰਨਾਕ ਜਿਹੜਾ ਜੀ ਰੁਝਾਨ ਸਮਝਿਆ ਜਾਂਦਾ। ਸੈਲਫੀਆਂ ਖਿੱਚਣ ਵਾਲੇ ਆਪਣਾ ਭਰੋਸਾ ਵਧਾਉਣ, ਧਿਆਨ ਖਿੱਚਣ, ਆਪਣੇ ਵਿਹਾਰ ਦੇ ਵਿੱਚ ਸੁਧਾਰ, ਸਭ ਨੂੰ ਯਾਦਗਾਰ ਬਣਾਉਣਾ ਤੇ ਸੋਸ਼ਲ ਗਰੁੱਪਾਂ ਦੇ ਨਾਲ ਆਪਣੇ ਆਪ ਨੂੰ ਜਿਹੜਾ ਜੀ ਉਹ ਜੁੜਨਾ, ਇਹ ਰੀਜ਼ਨ ਦੱਸਿਆ ਜਾ ਰਿਹਾ ਸੈਲਫੀਆਂ ਜਿਹੜੀਆਂ ਦੀ ਖਿੱਚਣ ਦਾ। ਇਹ ਜਿਹੜੀ ਬਿਮਾਰੀ ਆ ਉਹਨੂੰ ਵੀ ਨਵਾਂ ਨਾਮ ਜਿਹੜਾ ਜੀ ਇਹਨਾਂ ਨੇ ਦੱਸਿਆ, ਇਹਦਾ ਨਾਲ ਸੈਲਫਾਈਟਿਸ ਜਿਹੜਾ ਜੀ ਉਹ ਹੋ ਸਕਦਾ ਹੈ, ਜਿਹਨੂੰ ਭਾਵ ਕਿ ਜਿਹੜਾ 6 ਵਾਰੀ ਦਿਨ ਦੇ ਵਿੱਚ ਸੈਲਫੀ ਖਿੱਚਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਜੀ ਉਹ ਅਪਲੋਡ ਉਹਨੂੰ ਕਰਦਾ। ਸੋ ਜੇ ਤੁਹਾਡੇ ਆਲੇ ਦੁਆਲੇ ਹੋਵੇ ਤਾਂ ਇਹ ਸਮਝ ਲੈਣਾ ਜੀ ਕਿ ਉਹ ਇੱਕ ਨਵੀਂ ਮਾਨਸਿਕ ਬਿਮਾਰੀ ਦਾ ਸ਼ਿਕਾਰ ਜਿਹੜਾ ਜੀ ਹੋ ਰਿਹਾ, ਸੈਲਫਾਈਟਿਸ ਇਹਨੂੰ ਜਿਹੜਾ ਜੀ ਉਹ ਕਹਿੰਦੇ ਆ। ਜੇ ਕੋਈ ਇਹ ਕੋਸ਼ਿਸ਼ ਕਰ ਰਿਹਾ ਆਪਣੇ ਆਪ ਨੂੰ ਖੂਬਸੂਰਤ ਦੱਸਣ ਦੀ ਜਾਂ ਆਪਣਾ ਪ੍ਰਭਾਵ ਸੋਸ਼ਲ ਮੀਡੀਆ ਰਾਹੀਂ ਵਧਾਉਣ ਦੀ। ਬਿਲਕੁਲ ਜੀ, ਵਾਕਿਆ ਹੀ ਸੋਸ਼ਲ ਮੀਡੀਆ 'ਤੇ ਕੀ ਸਾਡੇ ਆਲੇ ਦੁਆਲੇ ਕਈ ਲੋਕ ਇਸ ਤਰ੍ਹਾਂ ਦੇ ਲੱਭ ਜਾਂਦੇ ਜਿਨ੍ਹਾਂ ਨੂੰ ਸਾਰੀ ਜਿਹੜੀ ਕੰਮ ਹੀ ਇਹ ਆ। ਅਤੇ ਅੱਗੇ ਪੰਜਾਬ ਅਤੇ ਹਰਿਆਣੇ ਦੀ ਗੱਲ ਕਰੀਏ, ਇਸ ਦੇ ਵਿੱਚ ਠੰਡ ਦਾ ਜ਼ੋਰ। ਬਿਲਕੁਲ ਜੀ, ਐਕਚੁਅਲੀ ਕੁਦਰਤੀ ਤੁਸੀਂ ਕਹਿ ਲਓ ਜੀ, ਇਹ ਕੁਦਰਤ ਹੈ ਕਿ ਠੰਡ ਪਹਿਲਾਂ ਘੱਟ ਹੁੰਦੀ ਹੈ ਜਦੋਂ ਆਹ ਜਿਹੜੇ ਸ਼ਹੀਦੀ ਦਿਹਾੜੇ ਸ਼ੁਰੂ ਹੋਣ ਵਾਲੇ ਹੁੰਦੇ ਆ ਜੀ, ਉਦੋਂ ਹੱਡ ਚੀਰਵੀਂ ਠੰਡ ਜਿਹੜੀ ਹੈ ਉਹਨਾਂ ਦੇ ਨੇੜੇ ਤੇੜੇ ਜਿਹੜੀ ਸਟਾਰਟ ਹੋ ਜਾਂਦੀ ਹੈ। ਔਰ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜਾ ਜੀ ਸੀਤ ਲਹਿਰ ਇਹਦੀ ਜਕੜ ਪਕੜ ਜਿਹੜੀ ਹੈ ਉਹ ਨਿਰੰਤਰ ਜਾਰੀ ਹੈ। ਬਠਿੰਡੇ ਦੇ ਵਿੱਚ ਜਿਹੜਾ ਤਾਪਮਾਨ ਹੈ 2 ਡਿਗਰੀ ਤੱਕ ਡਿੱਗ ਪਿਆ ਰਾਤ, ਔਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਠੰਡਾ ਹੋ ਗਿਆ ਬਠਿੰਡਾ। ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਹੈ ਜੀ ਉਹ ਠੰਡ ਵਧੀ ਹੈ ਔਰ ਮਾਈਨਸ ਤੋਂ ਜਿਹੜਾ ਜੀ ਉਹ ਥੱਲੇ ਚਲੇ ਗਿਆ, -4 ਤੱਕ 3 ਤੱਕ ਜਿਹੜਾ ਜੀ 3-4 ਰਿਕਾਰਡ ਕੀਤਾ ਗਿਆ ਜੰਮੂ ਕਸ਼ਮੀਰ ਦੇ ਵਿੱਚ। ਜਿਹੜਾ ਅੰਮ੍ਰਿਤਸਰ ਤੇ ਪਠਾਨਕੋਟ ਦੇ ਵਿੱਚ ਜਿਹੜਾ ਜੀ 3 ਤੇ ਤਕਰੀਬਨ 3.6 ਦੇ ਕਰੀਬ ਜਿਹੜਾ ਰਿਕਾਰਡ ਕੀਤਾ ਗਿਆ। ਆਦਮਪੁਰ ਦੇ ਵਿੱਚ 4 ਡਿਗਰੀ, ਵੈਸੇ ਆਦਮਪੁਰ ਸਭ ਤੋਂ ਠੰਡਾ ਹੁੰਦਾ ਪਰ ਬਠਿੰਡਾ ਇਸ ਵਾਰੀ ਜ਼ਿਆਦਾ ਠੰਡਾ। ਹਲਵਾਰਾ ਤੇ ਪਟਿਆਲਾ ਦੇ ਵਿੱਚ ਜਿਹੜੀਆਂ ਦੀ ਉਹ ਰਾਤਾਂ ਠੰਡੀਆਂ ਰਹੀਆਂ, ਇੱਥੇ ਵੀ ਤਾਪਮਾਨ ਜਿਹੜਾ ਜੀ ਉਹ 4 ਡਿਗਰੀ ਤੱਕ ਡਿੱਗ ਪਿਆ। ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਜੀ ਰਾਤ ਦਾ ਤਾਪਮਾਨ ਡਿੱਗਿਆ
ਔਰ ਜਿਹੜੇ ਕੋਰਾ ਆ ਉਹ ਪੈਣਾ ਸ਼ੁਰੂ ਹੋ ਗਿਆ ਜੀ। ਔਰ ਨਾਰਨੌਲ, ਕਰਨਾਲ, ਰੋਹਤਕ, ਅੰਬਾਲਾ ਇਹਦੇ ਵਿੱਚ ਵੀ ਜਿਹੜਾ ਜੀ ਉਹ ਤਾਪਮਾਨ ਡਿੱਗਿਆ। ਮੌਸਮ ਵਿਭਾਗ ਜਿਹੜਾ ਜੀ ਉਹ ਕਹਿੰਦਾ ਹੈ ਕਿ ਰਾਤ ਦਾ ਤਾਪਮਾਨ ਜਿਹੜਾ ਜੀ ਉਹ ਹੇਠਾਂ ਡਿੱਗਣ ਕਰਕੇ ਸ਼ੀਤ ਲਹਿਰ ਜਿਹੜੀ ਹੈ ਜੀ ਉਹਦਾ ਪ੍ਰਕੋਪ ਆਉਂਦੇ ਦਿਨਾਂ ਦੇ ਦੌਰਾਨ ਹੋਰ ਜ਼ਿਆਦਾ ਜਿਹੜਾ ਜੀ ਉਹ ਵਧੂਗਾ। ਇੱਧਰ ਜਿਹੜੇ ਪਹਾੜਾਂ ਦੇ ਵਿੱਚ ਇਹਦੀ ਸ਼ਿਮਲੇ ਵਾਲੀ ਸਾਈਡ ਦੇ ਉੱਤੇ ਭਾਰੀ ਬਰਫ਼ਬਾਰੀ ਨੇ ਵੀ ਇਸ ਪੂਰੇ ਖਿੱਤੇ ਦੇ ਵਿੱਚ ਜਿਹੜਾ ਜੀ ਜਿਹੜੀਆਂ ਠੰਡੀਆਂ ਹਵਾਵਾਂ ਨੇ ਉਹ ਚੱਲੀਆਂ ਨੇ ਔਰ ਉਹਨਾਂ ਨੇ ਸੁੰਨ ਜਿਹੜਾ ਜੀ ਉਹ ਕਰਕੇ ਰੱਖ ਦਿੱਤਾ। ਇਹ ਠੀਕ ਹੈ ਕਿ ਵਿਦੇਸ਼ਾਂ ਦੇ ਮੁਕਾਬਲੇ ਜਿੱਥੇ ਬਰਫ਼ ਵਗੈਰਾ ਬਹੁਤ ਪੈਂਦੀ ਹੈ ਉੱਥੇ ਉਨੀ ਠੰਡ ਤਾਂ ਨਹੀਂ ਹੁੰਦੀ, ਪਰ ਜਿਹੜੀ ਇਹ ਠੰਡ ਹੈ ਜੀ ਇਹ ਕੁਛ ਲੱਗਦੀ ਜ਼ਿਆਦਾ ਜੀ। ਮੈਂ ਅਰਲੀ ਮਾਰਨਿੰਗ ਸੰਡੇ ਜਾਣਾ ਪੈਂਦਾ ਜੀ ਇੱਕ ਸ਼ੋਅ ਦੇ ਵਾਸਤੇ, ਤੇ ਡਾਇਰੈਕਟ ਸੜਕਾਂ ਦੇ ਉੱਤੇ ਜਿਹੜੇ ਸੜਕਾਂ ਦੇ ਕੰਢੇ ਲੋਕ ਜਿਹੜੇ ਸੌਣ ਵਾਲੇ ਜਿਹੜੇ ਹੋਮਲੈਸ ਨੇ ਜਿਹਨਾਂ ਕੋਲੇ ਘਰ ਨਹੀਂ ਜੀ ਉਹਨਾਂ ਦੀ ਗਿਣਤੀ ਓਨੀ ਹੋਈ ਹੈ ਜੀ। ਪਤਾ ਨਹੀਂ ਜਿਹੜੀ ਕੁਦਰਤ ਹੈ ਜੀ ਬਚਾਉਣ ਵਾਲੀ ਕਿ ਕਿਹੜੇ ਤਰੀਕੇ ਦੇ ਨਾਲ ਉਹ ਉੱਥੇ ਪੂਰੀ ਰਾਤ ਇੰਨੀ ਠੰਡ ਦੇ ਵਿੱਚ ਵਿਚਾਰੇ ਗਰੀਬ ਲੋਕ ਜਿਹੜੇ ਉਹ ਗੁਜ਼ਾਰ ਦਿੰਦੇ ਆ। ਇਸ ਕਰਕੇ ਉਹਨਾਂ ਦੇ ਵਾਸਤੇ ਇਹ ਮੁਸੀਬਤ ਜ਼ਰੂਰ ਬਣਦੀ ਹੈ। ਜੀ ਇਹ ਹਰ ਇੱਕ ਜਗ੍ਹਾ ਤੇ ਆ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।